ਵੈਲਕਮ ਬੈਕ ਇਨ ਆਵਰ ਪ੍ਰੋਗਰਾਮ ਜੀ। ਡਾਕਟਰ ਸਾਹਿਬ, ਸਾਡੇ ਕੋਲ ਅਗਲਾ ਮੈਸੇਜ ਆਇਆ ਹੈ ਸਾਬ ਕਨਈਆ ਦੀ ਆਈਡੀ ਤੋਂ। ਸਾਡੀ ਹਰਿਆਣਾ ਦੇ ਜਾਟ ਅੰਦੋਲਨ ਸੰਬੰਧੀ ਵੀਡੀਓ ਤੇ ਇਹ ਲਿਖਦੇ ਹਨ, ਡਾਕਟਰ ਸਾਹਿਬ ਮੈਂ ਤੁਹਾਡਾ ਪ੍ਰੋਗਰਾਮ ਪਿਛਲੇ ਕਈ ਸਾਲਾਂ ਤੋਂ ਦੇਖ ਰਿਹਾ ਹਾਂ। ਕਈ ਜਾਟਾਂ ਦੇ ਮੁੰਡਿਆਂ ਨੂੰ ਖਾਲਿਸਤਾਨ ਮੰਗਰ ਲਾਇਆ। ਸੋਚਦਾ ਸੀ ਤੁਹਾਡੀ ਸੋਚ ਬਹੁਤ ਦੂਰ ਦੀ ਹੈ, ਪਰ ਨਿਕਲੇ ਤੁਸੀਂ ਵੀ ਜੱਸਾ ਸਿੰਘ ਆਲੂਵਾਲੀਆ ਵਰਗੇ। ਕੀ ਸਬੂਤ ਹੈ ਤੁਹਾਡੇ ਕੋਲ ਕਿ ਜਾਟਾਂ ਨੇ ਰੇਪ ਕੀਤੇ? ਇਹ ਗਲਤ ਪ੍ਰੋਪੇਗੈਂਡਾ ਸਿੱਖ ਖਾੜਕੂਆਂ ਬਾਰੇ ਵੀ ਕੀਤਾ ਗਿਆ ਤੇ ਅੱਜ ਵੀ ਕੀਤਾ ਜਾਂਦਾ। ਜਿਨ੍ਹਾਂ ਪੰਜਾਬੀ ਹਿੰਦੂਆਂ ਦਾ ਤੁਹਾਨੂੰ ਫਿਕਰ ਹੋ ਰਿਹਾ ਹੈ, ਉਹ ਪਿਛਲੇ 69 ਸਾਲਾਂ ਤੋਂ ਸਿੱਖਾਂ ਨੂੰ ਮਰਵਾਉਂਦੇ ਆ ਰਹੇ ਹਨ। ਹਰਿਆਣਾ ਦੀਆਂ 35 ਜਾਤਾਂ ਜਾਟਾਂ ਦੇ ਖਿਲਾਫ ਹਨ। ਉਹ ਆਪਣੇ ਆਪ ਨੂੰ ਹਿੰਦੂ ਨਹੀਂ ਖਵਾਉਂਦੇ। ਮੁਜ਼ੱਫਰਨਗਰ ਕਾਂਡ ਅਤੇ ਜਾਟ ਅੰਦੋਲਨ ਤੋਂ ਬਾਅਦ ਉਹਨਾਂ ਨੂੰ ਹਿੰਦੂਆਂ ਤੇ ਭਰੋਸਾ ਨਹੀਂ ਰਿਹਾ। ਬਹੁਤੇ ਹਿੰਦੂ ਧਰਮ ਛੱਡ ਕੇ ਸਿੱਖ ਧਰਮ ਅਪਣਾਉਣਾ ਚਾਹੁੰਦੇ ਹਨ ਕਿਉਂਕਿ ਜਾਟ ਮਹਾਸਭਾ ਦੇ ਲੀਡਰ ਸਿੱਖ ਬਣ ਰਹੇ ਹਨ। ਉਹਨਾਂ ਤੇ ਕੋਈ ਕੇਸ ਇਸ ਲਈ ਨਹੀਂ ਬਣਿਆ ਕਿਉਂਕਿ ਉਹ ਹਿੰਦੂ ਹਨ, ਪਰ ਇਸ ਲਈ ਕਿ ਫੌਜ ਵਿੱਚ ਉਹਨਾਂ ਦੀ ਗਿਣਤੀ ਬਹੁਤ ਹੈ ਤੇ ਸਿੱਖ ਰੈਜੀਮੈਂਟ ਵੀ ਉਹਨਾਂ ਦੀ ਸਪੋਰਟ ਕਰਦੀ ਹੈ। ਦੇਖ ਲਵਾਂਗੇ ਕਿ ਜਾਟਾਂ ਤੋਂ ਬਿਨਾਂ ਕਿਹੜਾ ਸਿੱਖ ਪੰਥ ਲਈ ਮਰਦਾ ਹੈ। ਜੀ ਡਾਕਟਰ ਸਾਹਿਬ। ਸਾਬ ਕਨਈਆ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ। ਵੈਸੇ ਮੈਨੂੰ ਖੁਸ਼ੀ ਵੀ ਹੈ ਕਿ ਸਾਡੇ ਜਾਟ ਭਰਾਵਾਂ 'ਚ ਵੀ ਸਾਡੇ ਹਮਦਰਦ ਔਰ ਖਾਲਿਸਤਾਨ ਦੇ ਹਮਾਇਤੀ ਨੇ। ਜਿਵੇਂ ਉਹਨਾਂ ਨੇ ਕਿਹਾ ਕਿ ਭਾਈ ਉਹਨਾਂ ਨੇ ਕਈ ਜਾਟਾਂ ਨੂੰ ਖਾਲਿਸਤਾਨ ਦੇ ਨਾਲ ਜੋੜਿਆ, ਪਰ ਮੈਨੂੰ ਇਹ ਸਮਝ ਨਹੀਂ ਆਈ ਵੀ ਉਹਨਾਂ ਨੇ ਮੈਨੂੰ ਦੂਰ ਦੀ ਸੋਚ ਤਾਂ ਚਲੋ ਨਹੀਂ ਹੈ ਸਾਡੀ, ਇਹ ਤਾਂ ਮੰਨਿਆ, ਪਰ ਜੱਸਾ ਸਿੰਘ ਆਲੂਵਾਲੀਆ ਵਰਗੀ ਸੋਚ ਕਿਉਂ ਬਣਾ ਦਿੱਤੀ? ਕਿਉਂਕਿ ਜੱਸਾ ਸਿੰਘ ਆਲੂਵਾਲੀਆ ਦੇ ਜੀਵਨ 'ਚ ਕੋਈ ਐਸੀ ਘਟਨਾ ਨਹੀਂ ਆਉਂਦੀ ਜਿੱਥੇ ਉਹਨਾਂ ਨੇ ਕੋਈ ਗਲਤ ਫੈਸਲਾ ਲਿਆ ਹੋਏ। ਹਾਲਾਂ ਸਰਦਾਰ ਜੱਸਾ ਸਿੰਘ ਰਾਮਗੜੀਆ ਦੇ ਹਵਾਲੇ ਨਾਲ ਜ਼ਰੂਰ ਇੱਕ ਘਟਨਾ ਹੈ ਕਿ ਜੀ ਉਹਨਾਂ ਦੇ ਉੱਤੇ ਚਾਰਜ ਲੱਗਾ ਕਿ ਉਹਨਾਂ ਨੇ ਆਪਣੀ ਬੱਚੀ ਮਾਰੀ ਹੈ, ਕੁੜੀ ਮਾਰਦਾ, ਫਿਰ ਪੰਥ ਨੇ ਉਹਨਾਂ ਤੋਂ ਕਿਨਾਰਾ ਕੀਤਾ ਥੋੜ੍ਹੀ ਦੇਰ ਲਈ। ਪਰ ਜਦੋਂ ਰਾਮਗੜ੍ਹ ਦੇ ਉਸ ਕਿਲੇ ਦੇ ਵਿੱਚ ਸਿੱਖ ਘਿਰੇ ਤੇ ਫਿਰ ਜੱਸਾ ਸਿੰਘ ਰਾਮਗੜੀਆ ਨੇ ਤੀਰ ਨਾਲ ਚਿੱਠੀ ਅੰਦਰ ਸੁੱਟੀ ਕਿ ਭਾਈ ਜੇ ਮੈਨੂੰ ਪੰਥ ਮਾਫ ਕਰ ਦੇ, ਕਿਉਂਕਿ ਉਹ ਦੀਨਾ ਬੇਗ ਦੇ ਨਾਲ ਰਲੇ ਹੋਏ ਸੀ। ਹਾਲਾਂ ਉਦੋਂ ਵੀ ਜੱਸਾ ਸਿੰਘ ਰਾਮਗੜੀਆ ਨੇ ਕਿਹਾ ਸੀ ਕਿ ਮੇਰੇ ਤੇ ਝੂਠ ਇਹ ਠੀਕ ਨਹੀਂ ਹੈ ਇਲਜ਼ਾਮ, ਮੈਂ ਤਾਂ ਮੌਕੇ ਤੇ ਮੌਜੂਦ ਵੀ ਨਹੀਂ ਸੀ। ਸੋ ਪੰਥ ਨੇ ਬਖਸ਼ਿਆ, ਉਹ ਆਏ ਔਰ ਸਾਡੇ ਪ੍ਰਮੁੱਖ ਜਰਨੈਲਾਂ 'ਚੋਂ ਹੋਏ। ਇਸ ਲਈ ਉਹਨਾਂ ਦੇ ਉੱਤੇ ਤਾਂ ਇਹ ਲੱਗਦਾ। ਤਾਂ ਜੱਸਾ ਸਿੰਘ ਆਲੂਵਾਲੀਆ ਤਾਂ ਉਹਨਾਂ ਦੀ ਬੇਸਿਕ ਟ੍ਰੇਨਿੰਗ ਮਾਤਾ ਜੀ ਨੇ ਕੀਤੀ, ਮਾਤਾ ਸੁੰਦਰੀ ਜੀ ਦੇ, ਕਿਉਂਕਿ ਜੱਸਾ ਸਿੰਘ ਆਲੂਵਾਲੀਆ ਦੇ ਪਿਤਾ ਬੜੀ ਛੋਟੀ ਉਮਰ 'ਚ ਉਹਨਾਂ ਦੀ ਮੌਤ ਹੋ ਗਈ ਸੀ। ਉਹਨਾਂ ਦੀ ਮਾਤਾ ਜਿਹੜੀ ਬਹੁਤ ਚੰਗੀ ਕੀਰਤਨੀ ਸੀ, ਮਾਂ ਪੁੱਤਰ ਦੋਨੋਂ ਹੀ ਜਿਹੜੇ ਨੇ ਉਹ ਬੜੇ ਵਜਦ ਦੇ ਵਿੱਚ ਆਸਾ ਦੀ ਵਾਰ ਔਰ ਕੀਰਤਨ, ਜਿੱਥੇ ਖਾਲਸੇ ਦੇ ਜਥੇ ਇਕੱਠੇ ਹੁੰਦੇ ਉਹਨਾਂ ਨੂੰ ਸੱਦਦੇ ਸੀ। ਫਿਰ ਛੋਟੀ ਉਮਰ 'ਚ ਹੀ ਮਾਤਾ ਸੁੰਦਰੀ ਜੀ ਨੇ ਉਹਨਾਂ ਨੂੰ ਆਪਣੀ ਜਿਹੜਾ ਗੋਦ ਲਿਆ ਜਾਂ ਸ਼ਰਨ ਲਿਆ ਔਰ ਉੱਥੇ ਹੀ ਉਹਨਾਂ ਨੇ ਆਪਣਾ ਬਚਪਨ ਗੁਜ਼ਾਰਿਆ ਦਿੱਲੀ ਦੇ ਵਿੱਚ। ਔਰ ਉਸ ਤੋਂ ਬਾਅਦ ਨਵਾਬ ਕਪੂਰ ਸਿੰਘ ਜਿਹੜੇ ਕਿ ਉਸ ਵੇਲੇ ਦਲ ਖਾਲਸਾ ਦੇ ਪੰਥ ਦੇ ਜਥੇਦਾਰ ਸਨ, ਉਹਨਾਂ ਨੇ ਉਹ ਗ੍ਰਸਤੀ ਨਹੀਂ ਸਨ। ਉਹਨਾਂ ਨੇ ਜੱਸਾ ਸਿੰਘ ਆਲੂਵਾਲੀਆ ਨੂੰ ਜਿਹੜੇ ਜਵਾਨ ਸਨ 13-14 ਸਾਲ, ਜਦੋਂ ਮਾਤਾ ਜੀ ਨੇ ਉਹਨਾਂ ਨੂੰ ਵਿਦਾ ਕੀਤਾ ਮਾਤਾ ਸੁੰਦਰੀ ਨੇ, ਤੇ ਉਹਨਾਂ ਨੂੰ 10ਵੇਂ ਪਾਤਸ਼ਾਹ ਦਾ ਸ਼ਸਤਰ ਔਰ ਪੂਰਾ ਉਹ ਲਰਨਡ ਵੀ ਸੀ, ਫਾਰਸੀ ਵੀ ਉਹਨਾਂ ਨੂੰ ਆਉਂਦੀ ਸੀ, ਪੰਜਾਬੀ ਵੀ ਤਾਂ ਹੈ ਹੀ ਸੀ। ਉਹ ਥੋੜ੍ਹੀ ਬਹੁਤ ਉਹਨਾਂ ਦੀ ਜਿਹੜੀ ਪੰਜਾਬੀ ਜ਼ਬਾਨ ਹੈ ਉਹ ਵੀ ਹਿੰਦਕੋ ਸੀ, ਹਮਕੋ ਤੁਮਕੋ ਕਰਦੇ ਸੀ। ਔਰ ਜਦੋਂ ਪਹਿਲੀ ਵਾਰ ਉਹ ਆਏ, ਅਜੇ ਛੋਟਾ ਯੰਗ ਸੀ ਤੇ 12-13 ਸਾਲਾਂ ਦਾ, ਤਾਂ ਉਹਨਾਂ ਦੀ ਡਿਊਟੀ ਲਾਈ ਨਵਾਬ ਕਪੂਰ ਸਿੰਘ ਨੇ ਕਿ ਵੀ ਜਿਹੜੇ ਖਾਲਸਾ ਦਲ ਦੇ ਘੋੜੇ ਨੇ ਉਹਨਾਂ ਨੂੰ ਜਿਹੜਾ ਦਾਣਾ ਫੱਕਾ ਤੂੰ ਵੰਡਣਾ। ਤੇ ਇਹ ਹਮਕੀ ਤੁਮਕੀ ਕਰਦਾ ਸੀ, ਦਿੱਲੀ ਦੀ ਬੋਲੀ ਦਾ ਅਸਰ ਸੀ ਤੇ ਉਹ ਉਹਨੂੰ ਛੇੜਦੇ ਸੀ ਬਹੁਤ। ਤੇ ਉਹਨੇ ਜਾ ਕੇ ਸ਼ਿਕਾਇਤ ਕੀਤੀ ਨਵਾਬ ਕਪੂਰ ਸਿੰਘ ਉਹਨਾਂ ਨੂੰ ਕਿ ਜੀ ਦੇਖੋ ਇਹ ਖਾਲਸਾ ਇਹ ਮੈਨੂੰ ਬਹੁਤ ਤੰਗ ਕਰਦੇ ਨੇ ਹਮਕੀ ਤੁਮਕੀ ਕਰਕੇ। ਉਹ ਕਹਿੰਦੇ ਭਾਈ ਗੁੱਸਾ ਨਾ ਕਰ, ਇਹ ਖਾਲਸਾ ਬੜਾ ਮਿਹਰਬਾਨ ਹੈ, ਕੀ ਪਤਾ ਤੈਨੂੰ ਕਦੇ ਦਿੱਲੀ ਦੇ ਤਖਤ ਤੇ ਬਿਠਾ ਦੇਣ। ਸੋ ਜੱਸਾ ਸਿੰਘ ਆਲੂਵਾਲੀਆ ਨੂੰ ਜਿਹੜਾ ਉਹਨਾਂ ਦੀ ਅਗਵਾਈ ਥੱਲੇ ਪੰਥ ਨੇ ਲਾਹੌਰ ਫਤਿਹ ਕੀਤਾ 1766 ਔਰ ਕੌਮ ਨੇ ਉਹਨਾਂ ਨੂੰ ਸੁਲਤਾਨੁਲ ਕੌਮ ਦਾ ਜਿਹੜਾ ਖਿਤਾਬ ਦਿੱਤਾ, ਕੌਮ ਦਾ ਸੁਲਤਾਨ। ਔਰ ਫਿਰ ਉਹਨਾਂ ਦੀ ਅਗਵਾਈ ਥੱਲੇ ਜਿਹਦੇ 'ਚ ਜੱਸਾ ਸਿੰਘ ਰਾਮਗੜੀਆ, ਸਰਦਾਰ ਬਘੇਲ ਸਿੰਘ ਵਰਗੇ ਸਰਦਾਰ ਸਨ, 30,000 ਖਾਲਸੇ ਦੀ ਫੌਜ ਨੇ ਦਿੱਲੀ ਤੇ ਧਾਵਾ ਬੋਲ ਕੇ 1783 'ਚ ਜਿਹੜਾ ਦਿੱਲੀ ਫਤਿਹ ਕੀਤੀ। ਔਰ ਦਿੱਲੀ ਦੇ ਤਖਤ ਦੇ ਉੱਤੇ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਇਹ ਕਪੂਰ ਸਿੰਘ ਦੇ ਬਚਨ ਸੀ, ਇਹ ਜਦੋਂ ਹਮਕੀ ਤੁਮਕੀ ਕਰਦਾ ਸੀ ਕਿ ਖਾਲਸਾ ਦਿੱਲੀ ਤਖਤ ਤੇ ਬਿਠਾਏਗਾ, ਉਹਨੂੰ ਤਖਤ ਤੇ ਬਿਠਾਇਆ ਭਾਵੇਂ ਥੋੜ੍ਹੀ ਦੇਰ ਲਈ ਸਹੀ। ਸੋ ਚਲੋ ਮੈਂ ਇਸ ਲਈ ਕਿਉਂਕਿ ਜਦੋਂ ਇਹਨਾਂ ਨੇ ਜੱਸਾ ਸਿੰਘ ਆਲੂਵਾਲੀ ਨਾਲ ਮੈਂ ਕਿਹਾ ਵੀ ਕਿਆ ਪਿੱਦੀ ਕਾ ਸ਼ੋਰਬਾ
ਅਸੀਂ ਇੰਨੇ ਵੱਡੇ ਜਰਨੈਲ ਦਾ, ਜੱਸਾ ਸਿੰਘ ਆਹਲੂਵਾਲੀਆ ਦਾ ਕੀ ਮੁਕਾਬਲਾ ਕਰ ਸਕਦੇ, ਪਰ ਹੋ ਸਕਦਾ ਇਹਨਾਂ ਨੂੰ ਕੋਈ ਇਹਦੇ ਚ ਕਮਜ਼ੋਰੀ ਲੱਗੀ ਹੋਵੇ ਤੇ ਕਨਈਆ ਸਾਹਿਬ ਜ਼ਰੂਰ ਸਾਨੂੰ ਦੱਸਣ। ਹਾਂ, ਇੱਕ ਗੱਲ ਜਿਹੜੀ ਉਹਨਾਂ ਨੇ ਕਹੀ, ਔਰ ਮੈਨੂੰ ਲੱਗਦਾ ਵੀ ਇਹ ਸਿੱਖਾਂ ਨਾਲ ਪਿਆਰ ਕਰਦੇ ਨੇ, ਹਮਦਰਦੀ ਕਰਦੇ ਨੇ, ਕੁਝ ਚੀਜ਼ਾਂ ਉਹਨਾਂ ਨੇ ਇਨਸਾਈਡ ਕੀਤੀਆਂ ਕਿ ਵੀ 35 ਜਿਹੜੀਆਂ ਜ਼ਾਤਾਂ ਦੇ ਹਿੰਦੂ ਨੇ ਜਿਹੜੇ ਹਰਿਆਣੇ ਨਾਲ ਨਹੀਂ ਆਪਣੇ ਆਪ ਨੂੰ ਆਇਡੈਂਟੀਫਾਈ ਕਰਦੇ, ਫਿਰ ਪੰਜਾਬੀ ਹਿੰਦੂਆਂ ਦੇ ਉਹਨਾਂ ਨੇ ਕਿਹਾ ਜੀ ਤੁਸੀਂ ਕਿਉਂ ਹਮਦਰਦ ਬਣ ਗਏ, ਉਹਨਾਂ ਨੇ ਸਿੱਖਾਂ ਨਾਲ ਕੀ ਕੀਤਾ। ਤੇ ਇਹ ਵੀ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਜਾਟ ਮਹਾਸਭਾ ਦੇ ਸਿੱਖ ਬਣ ਰਹੇ ਨੇ, ਔਰ ਮੈਂ ਸਮਝਦਾ ਵੀ ਫਿਰ ਕਿਆ ਕਹਿਣੇ ਜੇ ਜਾਟ ਭਰਾ ਸਾਡੇ ਸਿੱਖੀ ਡਾਂਗ ਖੜਕਾਣੀ ਤਾਂ ਆਉਂਦੀ ਹੈ ਉਹਨਾਂ ਨੂੰ, ਲੱਠ ਮਾਰਨੇ। ਪਰ ਕੁੱਲ ਮਿਲਾ ਕੇ ਦੇਖੋ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਅਸੀਂ ਜਦੋਂ ਆਪਣੇ ਵੀ ਕੋਈ ਗਲਤੀ ਕਰਨਗੇ ਅਸੀਂ ਉਹਨਾਂ ਨੂੰ ਤਾਂ ਕਵਾਂਗੇ। ਤੇ ਜਿਸ ਕਿਸਮ ਦਾ ਇਸ ਐਜੀਟੇਸ਼ਨ ਦੇ ਦੌਰਾਨ ਮੂਰਥਲ ਦੇ ਮੁਕਾਮ ਤੇ ਹੋਇਆ, ਜਿਹਨੂੰ ਭਾਵੇਂ ਹਰਿਆਣਾ ਪੁਲਿਸ ਨੇ ਪਹਿਲਾਂ ਡਿਨਾਈ ਕੀਤਾ, ਸੁਪਰੈਸ ਕੀਤੇ ਫੈਕਟਸ, ਜਦੋਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਸੂ ਮੋਟੋ ਨੋਟਿਸ ਲਿਆ ਇਸ ਦਾ ਤੇ ਇਸ ਮੁੱਦੇ ਦੇ ਉੱਤੇ ਹੁਣ ਕੱਲ ਪਰਸੋਂ ਹੀ ਸੀ ਕਿ ਰਿਪੋਰਟ ਵੀ ਪੁਲਿਸ ਵੀ ਮੰਨ ਗਈ ਹੈ, ਔਰ ਇਸ ਦੇ ਉੱਤੇ ਕੁਝ ਜਿਹੜੀਆਂ ਗੁਪਤ ਤੌਰ ਦੇ ਉੱਤੇ ਸ਼ਿਕਾਇਤਾਂ ਜਿਹੜੀਆਂ ਬੀਬੀਆਂ ਸ਼ਿਕਾਰ ਹੋਈਆਂ ਉਹਨਾਂ ਦਾ ਜਿਹੜਾ ਉਹਨਾਂ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਅੱਗੋਂ ਕਾਰਵਾਈ ਸ਼ੁਰੂ ਹੋਈ ਹੈ। ਸੋ ਇਸ ਗੱਲ ਨੂੰ ਅਸੀਂ ਇਹ ਠੀਕ ਹੈ ਕਿ ਵੀ ਜਿਹੜੇ ਅੰਦੋਲਨ ਕਰਨ ਵਾਲੇ ਨੇ, ਇਹ ਨਹੀਂ ਹੁੰਦਾ ਕਿ ਵੀ ਉਹਨਾਂ ਨੇ ਪਲਾਨ ਕੀਤਾ ਹੁੰਦਾ। ਕਈ ਵਾਰੀ ਚੀਜ਼ਾਂ ਆਊਟ ਆਫ ਹੈਂਡ ਜਾਂਦੀਆਂ ਨੇ ਔਰ ਗੁੰਡਾ ਐਲੀਮੈਂਟ ਜਿਹੜਾ ਹੈ, ਗਲਤ ਐਲੀਮੈਂਟ, ਉਹ ਮੂਵਮੈਂਟਸ ਦੇ ਵਿੱਚ ਦਾਖਲ ਹੁੰਦਾ ਤੇ ਖਾਤੇ ਉਹ ਫਿਰ ਉਹਨਾਂ ਦਾ ਹੀ ਪੈਂਦਾ। ਔਰ ਇਹ ਜਿਹੜਾ ਸਾਡੀ ਮੂਵਮੈਂਟ ਦੇ ਹਵਾਲੇ ਨਾਲ ਵੀ, ਖਾਲਿਸਤਾਨ ਦੀ ਮੂਵਮੈਂਟ ਦੇ ਵੀ, ਜਿਹੜੀਆਂ ਭਾਵੇਂ ਸਰਕਾਰ ਨੇ ਕੈਟਾਂ ਵਿੱਚ ਵਾੜੀਆਂ ਜਾਂ ਕੁਝ ਲੋਕ ਵੈਸੇ ਵੀ ਆਪ ਮੁਹਾਰੇ ਹੋ ਜਾਂਦੇ ਨੇ। ਸੋ ਇਹ ਗੱਲ ਡਿਨਾਈ ਨਹੀਂ ਕੀਤੀ ਜਾ ਸਕਦੀ ਕਿ ਮੂਰਥਲ ਦੇ ਮੁਕਾਮ ਤੇ ਜੋ ਹੋਇਆ ਬੀਬੀਆਂ ਦੇ ਨਾਲ, ਵੈਦਰ ਇਹ ਕੋਈ ਅੰਦੋਲਨ ਦਾ ਹਿੱਸਾ ਤਾਂ ਨਹੀਂ ਹੋਏਗਾ ਕਦੇ ਵੀ, ਕਿਉਂਕਿ ਜਾਟ ਵੀ ਆਪਣੇ ਆਪ ਦੇ ਵਿੱਚ ਉਹਨਾਂ ਦੇ ਜਿਹੜੇ ਨੇ ਉਹ ਬੇਸ਼ੱਕ ਪਿੰਡੂ ਪੰਚਾਇਤਾਂ ਦਾ ਜਾਂ ਮਹਾਸਭਾ ਬਣਾਉਂਦੇ ਨੇ ਜਾਂ ਦੂਜਾ ਹੁੰਦਾ, ਪਰ ਮੋਰਲ ਇਸ਼ੂਜ਼ ਦੇ ਉੱਤੇ ਉਹਨਾਂ ਦਾ ਸਟੈਂਡ ਕਾਫੀ ਮਜ਼ਬੂਤ ਹੁੰਦਾ ਹੈ। ਲੇਕਿਨ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਵੀ ਕਿਤੇ ਨਾ ਕਿਤੇ ਸਿਚੁਏਸ਼ਨ ਕਾਬੂ ਤੋਂ ਬਾਹਰ ਹੋਈ ਸਥਿਤੀ, ਔਰ ਨਤੀਜੇ ਦੇ ਤੌਰ ਤੇ ਉਹ ਭਾਵੇਂ ਕਿਸੇ ਨੇ ਕੀਤਾ ਪਰ ਇਹ ਖਾਤੇ ਇਸ ਤੇ ਪੈਂਦਾ। ਔਰ ਮੈਨੂੰ ਫਿਰ ਵੀ ਖੁਸ਼ੀ ਹੈ, ਉਹ ਕਹਿੰਦੇ ਨੇ ਕਿ ਵੀ ਸਿੱਖ ਰੈਜੀਮੈਂਟਾਂ ਦੇ ਨਾਲ ਭਾਵੇਂ ਉਹਨਾਂ ਦਾ ਸਾਥ ਦਿੰਦੇ ਨੇ, ਖਲੋਣਾ ਅਸੀਂ ਹਾਂ ਸਿੱਖਾਂ ਦੇ ਨਾਲ। ਸੋ ਮੁਬਾਰਕ, ਤੁਸੀਂ ਸਾਡਾ ਹਿੱਸਾ ਬਣੋ ਪੰਥ ਦਾ ਵੀ, ਔਰ ਤੁਸੀਂ ਸਾਡੇ ਤੇ ਕੋਈ ਏਡਾ ਹਿਰਖ ਵੀ ਨਾ ਕਰੋ। ਅਸੀਂ ਕੋਈ ਇਹ ਨਹੀਂ ਹੈ ਵੀ ਕਿਸੇ ਨੂੰ ਕਾਸਟੀਗੇਟ ਕੀਤਾ ਹੈ ਪਾਸੇ ਕੱਢ ਕੇ, ਪਰ ਜੋ ਸਾਡੇ ਸਾਹਮਣੇ ਜੋ ਆਇਆ ਫੈਕਟ, ਅਸੀਂ ਉਹਦੇ ਤੇ ਆਧਾਰਿਤ ਹੀ ਆਪਣੀ ਟਿੱਪਣੀ ਕੀਤੀ ਸੀ। ਜੀ ਡਾਕਟਰ ਸਾਹਿਬ, ਸਾਡੇ ਕੋਲ ਅਗਲੀ ਈਮੇਲ ਆਈ ਹੈ ਪਾਕਿਸਤਾਨੀ ਪੰਜਾਬ ਦੇ ਬਹਾਵਲਪੁਰ ਤੋਂ ਹਮਾਯੂ अकरम जी दी। ये लिखते हैं, अस्सलाम वालेकुम डॉक्टर अमरजीत सिंह जी। वालेकुम सलाम। डॉक्टर साहब, आप बहुत महान इंसान हो और मैं आपकी दिल और जान से इज्जत करता हूँ और अल्लाह पाक से दुआ करता हूँ कि अल्लाह पाक आपको लंबी उम्र अता करे, आमीन। डॉक्टर साहब, हमारे सियासतदानों से बहुत गलतियां हुई हैं और हम ये मानते हैं, हम खुले दिल से आपकी हर बात को स्वीकार करते हैं कि हमसे खालिस्तान के संघर्ष मुताबिक बहुत गलतियां हुई हैं, वरना अब तक खालिस्तान बन गया होता। बाकी आपका प्रोग्राम देखकर मुझे बहुत खुशी होती है। जी डॉक्टर साहब, की नाम से ਇਹਨਾਂ ਦਾ ਨਾਮ ਹੈਗਾ ਹਮਾਯੂ ਅਕਰਮ। ਹਮਾਯੂ ਅਕਰਮ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਬਹਾਵਲਪੁਰ ਤੋਂ ਲਿਖਿਆ। ਉਹਨਾਂ ਦੇ ਜਿਹੜੇ ਥਾਟਸ ਨੇ ਜਾਂ ਉਹਨਾਂ ਵੱਲੋਂ ਜਿਹੜੇ ਬਹੁਤ ਐਡਮੀਰੇਸ਼ਨ ਦੇ ਸ਼ਬਦ ਕਹਿ ਗਏ ਨੇ, ਅਸੀਂ ਉਹਨਾਂ ਦੇ ਕਾਬਲ ਨਹੀਂ ਹੈ, ਪਰ ਫਿਰ ਵੀ ਸਾਨੂੰ ਖੁਸ਼ੀ ਹੁੰਦੀ ਹੈ ਕਿ ਸਾਡੇ ਭਰਾ ਭੈਣਾਂ ਦੂਰ ਦੂਰ ਤੱਕ ਇਸ ਪ੍ਰੋਗਰਾਮ ਨਾਲ ਜੁੜੇ ਹੋਏ ਨੇ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਿਆਸਤਦਾਨ ਕਿਸੇ ਪਾਸੇ ਦੇ ਵੀ ਹੋਣ, ਉਹਨਾਂ ਦੇ ਕਈ ਵਾਰ ਆਪਣੇ ਸੀਮਤ ਮਫਾਦ ਹੁੰਦੇ ਨੇ, ਕੋਈ ਦੂਰਦ੍ਰਿਸ਼ਟੀ ਨਹੀਂ ਹੁੰਦੀ। ਲੇਕਿਨ ਮੈਂ ਹਮੇਸ਼ਾ ਇਹ ਕਹਿੰਦਾ ਵੀ ਪਾਕਿਸਤਾਨੀ ਆਵਾਮ ਜਿਹੜਾ ਹੈ, ਆਮ ਲੋਕ, ਉਹ ਸਿੱਖਾਂ ਨੂੰ ਪਿਆਰ ਕਰਦੇ ਨੇ ਔਰ ਅਸੀਂ ਸਮਝਦੇ ਹਾਂ ਕਿ ਗਲਤੀਆਂ ਸਾਥੋਂ ਵੀ ਹੋਈਆਂ ਨੇ, ਸਾਡੀ ਲੀਡਰਸ਼ਿਪ ਤੋਂ ਵੀ। 47 ਦਾ ਦੌਰ ਇੱਕ ਵੱਡੀ ਗਲਤੀ ਸੀ। ਅਸੀਂ ਕਿਵੇਂ ਸਾਡੀ ਲੀਡਰਸ਼ਿਪ ਕਾਂਗਰਸ ਦੇ ਹੱਥਾਂ 'ਚ ਚੜ੍ਹ ਕੇ ਅਸੀਂ ਉਸ ਸਾਰੇ ਆਪਣੇ ਮੌਕੇ ਨੂੰ ਵੀ ਗਵਾਇਆ ਔਰ ਇੱਕ ਦੁਸ਼ਮਣੀ ਵਾਲਾ ਰਵੱਈਆ ਵੀ ਦੋ ਕੌਮਾਂ ਦੇ ਵਿੱਚ ਪੈਦਾ ਹੋਇਆ। ਸੋ ਉਹਨਾਂ ਦੀ ਹਮਦਰਦੀ ਹੈ ਹਮਾਯੂ ਅਕਰਮ ਜੀ ਦੀ, ਖਾਲਿਸਤਾਨ ਦੇ ਸੰਘਰਸ਼ ਦੇ ਨਾਲ, ਸਟਰਗਲ ਨਾਲ ਔਰ ਤਹਿਰੀਕ ਨਾਲ,
ਤੇ ਅਸੀਂ ਇਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜੀ। ਔਰ ਜਿਵੇਂ ਉਹਨਾਂ ਨੇ ਕਿਹਾ ਆਮੀਨ, ਸੋ ਆਮੀਨ ਇਹੀ ਹੁੰਦਾ ਕਿ ਭਾਈ ਇਵੇਂ ਹੀ ਹੋਏ। ਸੋ ਅਸੀਂ ਸਮਝਦੇ ਹਾਂ ਵੀ ਸਾਡੀ ਦੋਨਾਂ ਕੌਮਾਂ ਦੀ ਆਪਸੀ ਸਾਂਝ, ਆਪਸੀ ਪਿਆਰ ਔਰ ਅਲਟੀਮੇਟਲੀ ਖਾਲਿਸਤਾਨ ਔਰ ਪਾਕਿਸਤਾਨ ਚੰਗੇ ਨੇਬਰਸ ਦੀ ਤਰ੍ਹਾਂ ਸਾਈਡ ਬਾਈ ਸਾਈਡ ਇਵੇਂ ਹੀ ਵਸਣ ਜਿਵੇਂ ਅਮਰੀਕਾ ਔਰ ਕੈਨੇਡਾ ਨੇ। ਜੀ ਡਾਕਟਰ ਸਾਹਿਬ, ਬਿਲਕੁਲ। ਹੁਣ ਤੇ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਕਬੀਰ ਸਾਹਿਬ ਦੇ 3 ਸ਼ਲੋਕ ਚੁਣੇ ਨੇ ਔਰ ਇਹਨਾਂ ਤਿੰਨਾਂ 'ਚ ਹੀ ਕਬੀਰ ਸਾਹਿਬ ਨੇ ਜੀਵਨ ਦੀ ਹਕੀਕਤ ਕਿ ਕਿਵੇਂ ਅਲਟੀਮੇਟਲੀ ਹਰ ਇੱਕ ਨੇ ਮਰਨਾ ਹੈ ਜੀ, ਇਸ ਨੂੰ ਯਾਦ ਕਰਵਾਉਂਦਿਆਂ ਹੀ ਮਨੁੱਖ ਨੂੰ ਝੰਜੋੜਿਆ ਕਿ ਹੰਕਾਰ ਦੇ ਵਿੱਚ ਨਾ ਆ, ਵੱਡੇ ਵੱਡੇ ਘਰ ਦੇਖ ਕੇ ਬੜੇ ਜੇ ਤੂੰ ਜਿਹੜਾ ਹੈ ਉਹ ਸਿੱਕਦਾਰ ਹੈ, ਤੂੰ ਘੋੜੇ ਤੇ ਚੜ੍ਹਿਆ ਹੈ, ਤੇਰੇ ਸਿਰ ਤੇ ਛਤਰ ਝੂਲਦਾ ਹੈ, ਤੇ ਇਸ ਹੰਕਾਰ 'ਚ ਨਾ ਇਨ ਦਾ ਐਂਡ ਜਿਹੜਾ ਹਰ ਇੱਕ ਨੇ ਜਾਣਾ ਹੈ, ਮਿੱਟੀ ਦੇ ਹਵਾਲੇ ਹੋਣਾ ਔਰ ਇਸ ਸੰਸਾਰ 'ਚ ਕੋਈ ਰਿਹਾ ਨਹੀਂ ਹੈ। ਅਲਟੀਮੇਟਲੀ ਔਕਾਤ ਜਿਹੜੀ ਹੈ ਉਹ ਮਿੱਟੀ ਦੇ ਵਿੱਚ ਮਿੱਟੀ ਹੋਣ ਦੀ ਹੈ ਔਰ ਉਸ ਮਿੱਟੀ ਦੇ ਉੱਤੇ ਮੁੜ ਕੇ ਘਾਹ ਉਗਣੀ ਹੈ। ਤੇ ਉਸ ਮਿੱਟੀ ਨੇ ਬੋਲ ਕੇ ਨਹੀਂ ਦੱਸਣਾ ਕਿ ਇਹ ਨਵਾਬ ਦੀ ਹੈ, ਇਹ ਬਾਦਸ਼ਾਹ ਦੀ ਹੈ ਜਾਂ ਇਹ ਮਜ਼ਦੂਰ ਦੀ ਹੈ, ਸਾਰੇ ਹੀ ਕੋਈ ਫੇਟ ਹੈ। ਸੋ ਪਹਿਲਾ ਸ਼ਲੋਕ ਹੈ, ਕਬੀਰ ਹਾਡ ਜਰੇ ਜਿਉ ਲਾਕਰੀ, ਕੇਸ ਜਰੇ ਜਿਉ ਘਾਸ, ਇਹੋ ਜਗ ਜਰਤਾ ਦੇਖ ਕੇ ਭਇਓ ਕਬੀਰ ਉਦਾਸ। ਇਹ ਹੁਣ ਸੰਸਕਾਰ ਦੇ ਹਵਾਲੇ ਨਾਲ ਹੈ ਕਿ ਜਦੋਂ ਤੁਸੀਂ ਅੱਗ ਲੱਗਦੀ ਦੇਖਦੇ ਹੋ ਤੇ ਜਦੋਂ ਹੱਡੀਆਂ ਨੇ ਉਹਨਾਂ ਦੇ ਵਿੱਚ ਕੈਲਸ਼ੀਅਮ ਫਾਸਫੋਰਸ ਹੁੰਦੀ ਹੈ ਔਰ ਉਹ ਬੜੀ ਕੁਇਕ ਸੜਦੀਆਂ ਨੇ, ਵੱਡੀਆਂ ਹੱਡੀਆਂ ਤਾਂ ਸੜ ਜਾਂਦੀਆਂ, ਜਦੋਂ ਈਵਨ ਸਾਰਾ ਹੀ ਸੜ ਸਕਦਾ ਹੈ, ਜਦੋਂ ਫੁੱਲ ਚੁਗਣਾ ਵੀ ਕਹਿੰਦੇ ਨੇ ਉਹ ਸਮਾਲ ਬੋਨਸ ਹੀ ਹੁੰਦੀਆਂ ਨੇ ਕਿ ਹੱਡੀਆਂ ਇਵੇਂ ਸੜੀਆਂ ਜਾਂ ਇਵੇਂ ਸੜਦੀਆਂ ਨੇ ਜਿਵੇਂ ਲੱਕੜ ਸੜ ਰਹੀ ਹੈ। ਕੇਸ ਜਰੇ ਜਿਉਂ ਘਾਸ, ਜਿਹੜੇ ਸਿਰ ਦੇ ਕੇਸ ਨੇ ਉਹਨਾਂ ਨੂੰ ਵੀ ਕੈਰਾਟਿਨ ਦੇ ਹੁੰਦੇ ਨੇ, ਇੱਕਦਮ ਅੱਗ ਪੈਂਦੀ ਹੈ ਔਰ ਉਹ ਜਿਵੇਂ ਘਾਹ ਸੜ ਜਾਂਦਾ ਹੈ, ਘਾਹ ਨੂੰ ਅੱਗ ਪੈਂਦੀ ਹੈ, ਇਵੇਂ ਕੇਸ ਸੜ ਜਾਂਦੇ ਨੇ। ਔਰ ਉਹ ਕਹਿੰਦੇ ਨੇ ਕਿ ਵੀ ਜਦੋਂ ਹਰ ਇਹ ਐਂਡ ਹੈ ਮਨੁੱਖ ਦੀ ਬਾਡੀ ਦਾ, ਸਰੀਰ ਦਾ, ਤੇ ਮੈਂ ਇਹਦੇ ਚੋਂ ਉਪਰਾਮਤਾ ਲਈ ਹੈ। ਉਪਰਾਮਤਾ ਇਹ ਹੈ ਕਿ ਮੈਂ ਇਹ ਸਮਝ ਲਿਆ ਕਿ ਇਸ ਦੁਨੀਆ ਦੇ ਨਾਲ ਮੋਹ ਕਰਨਾ ਠੀਕ ਨਹੀਂ ਹੈ, ਮੈਂ ਆਪਣੇ ਆਪ ਨੂੰ ਇਸ ਤੋਂ ਵੱਖ ਕਰਕੇ ਜਿਹੜਾ ਰੱਬ ਨਾਲ ਪ੍ਰੀਤ ਦਾ ਰਸਤਾ ਚੁਣਿਆ। ਇਹ ਜਗ ਜਰਤਾ ਦੇਖ ਕੇ ਭਇਓ ਕਬੀਰ ਉਦਾਸ। ਦੂਸਰਾ ਸ਼ਲੋਕ ਹੈ, ਕਬੀਰ ਗਰਵ ਨਾ ਕੀਜੀਏ, ਚਾਮ ਲਪੇਟੇ ਹਾਡ, ਹੈਵਰ ਊਪਰ ਛਤਰ ਤਰ, ਤੇ ਫੁਨ ਧਰਨੀ ਗਾਡ। ਕਿ ਕਬੀਰ ਸਾਹਿਬ ਫਰਮਾਉਂਦੇ ਨੇ ਕਿ ਵੀ ਸਰੀਰ ਕੀ ਹੈ ਕਿ ਹੱਡੀਆਂ ਦੇ ਉੱਤੇ ਲਪੇਟਿਆ ਹੋਇਆ ਚੰਮ ਹੈ, ਤੇ ਇਸ ਸਰੀਰ ਦਾ ਕਾਹਦਾ ਮਾਣ ਕਰਨਾ ਹੈ ਜਿਹੜਾ ਹੱਡੀਆਂ ਤੇ ਲਪੇਟਿਆ ਚੰਮ ਹੈ। ਔਰ ਇੱਕ ਪਾਸੇ ਅਸੀਂ ਹੰਕਾਰ 'ਚ ਹੈਵਰ ਘੋੜੇ ਨੂੰ ਕਹਿੰਦੇ ਨੇ ਕਿ ਘੋੜੇ ਤੇ ਚੜ੍ਹ ਕੇ ਉੱਤੇ ਵੀ ਛਤਰ ਝੂਲਦਾ ਹੈ। ਜਦੋਂ ਬਾਦਸ਼ਾਹ ਬਾਹਰ ਜਾਂਦੇ ਸਨ ਤਾਂ ਉਹਨਾਂ ਦਾ ਛਤਰ ਨਾਲ ਹੈ ਤੇ ਵਧੀਆ ਘੋੜਾ ਹੈ, ਉਸ ਦੇ ਉੱਤੇ ਛਤਰ ਝੂਲਦਾ ਤੇ ਮੁੜ ਕੇ ਧਰਤੀ ਦੇ ਵਿੱਚ ਮਿੱਟੀ ਦੇ ਵਿੱਚ ਮਿੱਟੀ ਹੋ ਜਾਣਾ, ਭਾਵੇਂ ਉਹਦੀ ਕਬਰ ਬਣ ਜਾਏ, ਭਾਵੇਂ ਉਹਨੂੰ ਸਾੜ ਦਿਓ ਤੇ ਮਿੱਟੀ ਵਿੱਚ ਹੀ ਜਾ ਰਲਣਾ। ਔਰ ਅਖੀਰਲਾ ਸ਼ਲੋਕ ਹੈ, ਕਬੀਰ ਗਰਬ ਨਾ ਕੀਜੀਏ, ਉੱਚਾ ਦੇਖ ਆਵਾਸ, ਆਜ ਕਾਲ ਭੋਏ ਲੇਟਣਾ, ਉੱਪਰ ਜਾਮੇ ਘਾਸ। ਕਬੀਰ ਸਾਹਿਬ ਕਹਿੰਦੇ ਨੇ ਕਿ ਜੇ ਤੇਰੇ ਕੋਲ ਵੱਡਾ ਘਰ ਹੈ, ਮਹਿਲ ਵਰਗਾ ਆਵਾਸ ਹੈ, ਤੇ ਉਸ ਦੇ ਕਰਕੇ ਹੰਕਾਰ ਨਾ ਕਰ। ਅੱਜ ਭਲਕ ਅਲਟੀਮੇਟਲੀ ਜਾ ਕੇ ਜ਼ਮੀਨ ਦੇ ਨਾਲ ਮਿੱਟੀ ਹੋ ਜਾਣਾ ਜੀ, ਉਹ ਕਿਸੇ ਵੀ ਤਰੀਕੇ ਨਾਲ ਹੋਏ। ਔਰ ਜਦੋਂ ਮਿੱਟੀ ਨਾਲ ਮਿੱਟੀ ਹੋ ਜਾਈਦਾ ਫਿਰ ਉਹਦੇ ਤੇ ਕੀ ਉਗਦਾ? ਘਾਹ ਉਗਦਾ। ਉੱਪਰ ਜਾਮੇ ਘਾਸ, ਕਿ ਉਸ ਦੇ ਉੱਤੇ ਫਿਰ ਘਾਹ ਉਗਣਾ। ਸੋ ਤਿੰਨੋਂ ਹੀ ਸ਼ਲੋਕ ਇਸ ਗੱਲ ਵੱਲ ਇਸ਼ਾਰਾ ਕਰਦੇ ਨੇ ਕਿ ਇਸ ਸਰੀਰ ਨੂੰ ਜਿਹਨੂੰ ਅਸੀਂ ਬਹੁਤ ਪਾਲਣਾ ਕਰਦੇ ਹਾਂ, ਇਸ ਦੇ ਨਾਲ ਬਹੁਤ ਜੁੜੇ ਹੁੰਦੇ ਹਾਂ, ਵੀ ਅਲਟੀਮੇਟ ਡੈਸਟਨੀ ਇਹ ਹੈ। ਸੋ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਸਰੀਰ ਦਾ ਧਿਆਨ ਨਹੀਂ ਰੱਖਣਾ ਜਾਂ ਤੁਸੀਂ ਜਿਹੜਾ ਤੰਦਰੁਸਤ ਨਹੀਂ ਰਹਿਣਾ। ਇਸ ਦਾ ਮਤਲਬ ਇਹ ਹੈ ਕਿ ਇਸ ਗੱਲ ਨੂੰ ਯਾਦ ਰੱਖੋ ਕਿ ਹਕੀਕਤ ਜੀਵਨ ਦੀ ਕੀ ਹੈ, ਕਿ ਅਲਟੀਮੇਟਲੀ ਇਹ ਇੱਕ ਰਹਿਣ ਬਸੇਰਾ ਹੈ। ਤੇ ਤੁਸੀਂ ਜਦੋਂ ਜ਼ਿੰਦਗੀ ਨੂੰ ਜਿਉਂਦੇ ਹੋ ਇਸ ਢੰਗ ਨਾਲ ਜਿਓ ਕਿ ਜਦੋਂ ਤੁਸੀਂ ਜਾਓ ਘੱਟੋ ਘੱਟ ਦੁਨੀਆ ਦੇ ਵਿੱਚ ਇਸ ਗੱਲ ਦਾ ਹੋਏ ਕਿ ਤੁਸੀਂ ਆਪਣਾ ਜੀਵਨ ਸਕਾਰਥਾ ਕੀਤਾ ਹੈ, ਆਪਣਾ ਜੀਵਨ ਦੂਸਰਿਆਂ ਦੇ ਲੇਖੇ ਲਾਇਆ ਔਰ ਇਹ ਲੱਗੇ ਕਿ ਲਾਈਫ ਦਾ ਕੋਈ ਪਰਪਸ ਸੀ। ਨਹੀਂ ਤਾਂ ਇਵੇਂ ਹੀ ਹੈ ਜਿਵੇਂ ਆਏ ਤੇ ਚਲੇ ਗਏ, ਤੇ ਉਹ ਇੱਕ ਖੇਡ ਦੇ ਵਿੱਚ ਉਹ ਜਿਹਨਾਂ ਨੂੰ ਜੂਨਾਂ ਦੇ ਵਿੱਚ ਪੈਣਾ ਕਹਿੰਦੇ ਨੇ, ਫਿਰ ਇਹੀ ਹੁੰਦਾ ਕਿ ਆਮ ਫਾਰਮ ਆਫ ਲਾਈਫ 'ਚ ਆਏ ਚਲੇ ਗਏ, ਕੋਈ ਤੁਸੀਂ ਡਿਫਰੈਂਸ ਮੇਕ ਨਹੀਂ ਕੀਤਾ ਹੈ, ਰੱਬ ਦੀ ਯਾਦ ਨਾਲ ਨਹੀਂ ਜੁੜੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ।
ਇਸ ਦੇ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ ਨੇ। ਤਾਂ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।